ਅੱਜ ਦੀ ਵੀਡੀਓ ਇੱਕ ਬਹੁਤ ਹੀ ਵਾਇਰਲ ਤੇ ਟ੍ਰੈਂਡਿੰਗ ਮੁੱਦੇ ਤੇ ਆ, ਬਲਕਿ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬੜਾ ਗੰਭੀਰ ਮੁੱਦਾ ਆ। ਪਹਿਲੇ ਸਭ ਤੋਂ ਅਸੀਂ ਇਹ ਛੋਟੀ ਜਿਹੀ ਵੀਡੀਓ ਦੇਖਦੇ ਹਾਂ, ਉਸ ਤੋਂ ਬਾਅਦ ਫਿਰ ਗੱਲ ਕਰਾਂਗੇ। लाख रुपए का कर्ज है तुम्हारे ऊपर, माँ टीचर है, माँ बात नहीं कर रही, क्यों? घर का कोई और लोग? नहीं, रो मत, बिल्कुल रोगे नहीं, बिल्कुल नहीं रोगे। कोई बात नहीं करता। अगर हमको कुछ हो भी जाएगा रोड पे ना, वो देखने नहीं आएंगे। बीटेक की फीस हार गए जुए में। टीवी पे तो ऐड आता है कि खेलिए और करोड़पति बनिए सर। बेटा तो उसके मैं जानता हूँ, मैं उस चीज को बहुत अच्छी तरह से जानता हूँ, समझ रहा हूँ। भाई मेरा भाई बात नहीं करता, मेरा भाई बहुत अच्छा है। मेरा भाई बहुत अच्छा है, मुझसे बात नहीं करता। अपनी भतीजी को देखना चाहते हैं, लेकिन मैं अपनी भतीजी को देखना चाहता हूँ। ਕਹਿੰਦੇ ਆ ਵੀ ਦੌਲਤ ਤੇ ਮਾਲ ਚਲਾ ਜਾਵੇ ਨਾ ਤੇ ਸਮਝ ਲਓ ਤੁਹਾਡਾ ਕੁਝ ਵੀ ਨਹੀਂ ਰੁੜਿਆ, ਤੇ ਜੇ ਤੁਹਾਡੀ ਸਿਹਤ ਚਲੀ ਜਾਵੇ ਤੇ ਬਹੁਤ ਕੁਝ ਤੁਹਾਡਾ ਰੁੜਿਆ, ਤੇ ਜੇ ਕਿਧਰੇ ਤੁਹਾਡਾ ਕਰੈਕਟਰ ਚਲਿਆ ਜਾਵੇ ਨਾ ਫਿਰ ਇਹ ਸਮਝੋ ਕਿ ਤੁਹਾਡਾ ਸਭ ਕੁਝ ਹੀ ਰੁੜ ਗਿਆ। ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਜਦੋਂ ਵੀ ਗੱਲ ਕਰਦੇ ਆਂ, ਅਸੀਂ ਸਾਂਝ ਮਿੱਟੀ ਦੀ ਗੱਲ ਕਰਦੇ ਆਂ, ਅਸੀਂ ਮਾਂ ਬੋਲੀ ਦੀ, ਆਪਣੇ ਕਲਚਰ ਸਕਾਫਤ ਦੀ ਗੱਲ ਕਰਦੇ ਆਂ ਵੀ ਸਾਡਾ ਸਾਰਾ ਕੁਝ ਹੀ ਸਾਂਝਾ। ਤੇ ਇਸੇ ਤਰ੍ਹਾਂ ਸਾਡੇ ਜਿਹੜੇ ਆ ਫਰਾਡ ਆ ਤੇ ਸਕੈਮ ਵੀ ਜਿਹੜੇ ਆ ਨਾ ਇਹ ਸਾਂਝੇ ਹੀ ਆ। ਤੇ ਇਹਨਾਂ ਨੂੰ ਬੜਾਵਾ ਕਿਵੇਂ ਮਿਲਦਾ ਕਿ ਇਹਨਾਂ ਦੀ ਰੋਕਥਾਮ ਕੋਈ ਨਹੀਂ ਹੈਗੀ। ਤੁਸੀਂ ਇਹ ਸੋਚੋ ਕਿ ਅਗਰ ਸਾਡੇ ਇੱਥੇ ਆ ਸ਼ਰਾਬ ਦੇ ਠੇਕੇ ਖੁੱਲ ਜਾਣ ਤੇ ਆ ਜੂਏ ਦੇ ਇਸ ਤਰ੍ਹਾਂ ਸ਼ਰੇਆਮ ਸਾਡਾ ਕੰਮ ਚੱਲੇ ਤਾਂ ਕਿੰਨਾ ਹਾਲਾਤ ਜਿਹੜਾ ਖਰਾਬ ਹੋਊਗਾ, ਨਵੀਂ ਪੌਦ ਜਿਹੜੀ ਆ ਉਹਦਾ ਕੀ ਬਣੂਗਾ। ਇਦਾਂ ਹੀ ਜੇ ਹੁਣ ਸਾਡੇ ਜਿਹੜੇ ਯੂਟਿਊਬਰ ਆ, ਫਰਜ਼ ਕਰੋ ਵੀ ਸਾਡੇ ਜਿਹੜੇ ਯੂਟਿਊਬਰ ਆ ਜਾਂ ਜਿੰਨੇ ਵੀ ਆ ਸਾਡੇ ਸੋਸ਼ਲ ਮੀਡੀਆ ਸਟਾਰ ਹੈਗੇ ਆ, ਵੀ ਜੇ ਇਹ ਸ਼ਰਾਬ ਦੀਆਂ ਬੋਤਲਾਂ ਹੱਥ ਦੇ ਵਿੱਚ ਫੜ ਕੇ ਉਹਨਾਂ ਦੀ ਮਸ਼ਹੂਰੀ ਸ਼ੁਰੂ ਕਰ ਦੇਣ ਤਾਂ ਫਿਰ ਕੀ ਬਣੂਗਾ। ਜਿੱਦਾਂ ਕਿ ਇਹ ਸਾਰਾ ਕੁਝ ਹੋ ਰਿਹਾ, ਮੈਂ ਸਾਰੇ ਯੂਟਿਊਬਰਾਂ ਦੀ ਗੱਲ ਨਹੀਂ ਕਰਦਾ ਹਾਂ, ਸਾਰੇ ਨਹੀਂ ਪਰ ਬਹੁਤ ਸਾਰੇ ਜਿਨ੍ਹਾਂ ਨੂੰ ਕੋਈ 4 ਫਾਲੋਅਰ ਲੱਭ ਜਾਂਦੇ ਆ ਨਾ, ਉਹ ਜਨਾਬ ਜੀ ਇਹਨਾਂ ਐਪਾਂ ਦੀ, ਇਹਨਾਂ ਗੈਂਬਲਰ ਜਿਹੜੀ ਐਪ ਹੈਗੀਆਂ, ਇਹ ਜੂਏ ਦੀ ਐਪ ਹੈਗੀਆਂ ਨਾ, ਇਹਨਾਂ ਦੀ ਮਸ਼ਹੂਰੀ ਕਰਦੇ ਨਜ਼ਰ ਆਉਂਦੇ ਆ। ਕਿਉਂ? ਸਿਰਫ 4 ਟੱਕਿਆਂ ਵਾਸਤੇ, ਚੰਦ ਡਾਲਰਾਂ ਦੇ ਪਿੱਛੇ, ਇਹ ਸੋਚਿਆ ਬਗੈਰ ਕਿ ਅਸੀਂ ਆਪਣੀ ਨਵੀਂ ਪੌਦ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ। ਇਸੇ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ। ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ, ਤੇ ਸਾਡੇ ਦੋਵਾਂ ਵੱਲੋਂ ਸਾਡੇ ਵੇਖਣ ਵਾਲਿਆਂ ਨੂੰ ਅਸਲਾਮ ਅਲੈਕੁਮ ਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਰਾਣਾ ਸਾਹਿਬ, ਇਹ ਜਿਹੜਾ ਮੁੱਦਾ ਹੈਗਾ, ਇਹ ਵੀਡੀਓ ਤੁਸੀਂ ਵੀ ਦੇਖੀ ਆ, ਇਹ ਕਿੱਧਰ ਨੂੰ ਜਾ ਰਹੀ ਸਾਡੀ ਕੌਮ? ਨੰਬਰਦਾਰ ਸਾਹਿਬ, ਇਹ ਜਿਹੜਾ ਮਸਲਾ ਨਾ ਇਹ ਇੰਨਾ ਸੰਗੀਨ ਮਸਲਾ ਵਾ ਕਿ ਹਲੇ ਤੱਕ ਨਾ ਇਸ ਦੀ ਸੰਗੀਨੀ ਦਾ ਲੋਕਾਂ ਨੂੰ ਅੰਦਾਜ਼ਾ ਵਾ, ਔਰ ਨਾ ਇਹ ਅੰਦਾਜ਼ਾ ਵਾ ਕਿ ਇਹ ਕਿੰਨਾ ਫੈਲ ਚੁੱਕਿਆ ਵਾ। ਪਹਿਲੇ ਜਿਹੜਾ ਆਮ ਜੂਆ ਜਿਹੜਾ ਹੁੰਦਾ ਸੀ ਨਾ ਪਿੰਡਾਂ ਪੁੰਡਾਂ 'ਚ, ਉਹ ਹੁੰਦਾ ਸੀ ਵੀ ਕੋਈ ਤਾਸ਼ ਤੇ ਨਾ ਲੋਕੀ ਜੂਆ ਖੇਡਦੇ ਸੀ, ਪਰ ਉਹ 5-7 ਬੰਦੇ ਹੁੰਦੇ ਸੀ, ਸਾਰੇ ਪਿੰਡ ਦੀ ਨਜ਼ਰ 'ਚ ਹੁੰਦੇ ਸੀ ਵੀ ਉਹ ਬੰਦੇ ਨਾ ਫਲਾਣੀ ਜਗ੍ਹਾ ਫਲਾਂ ਜਗ੍ਹਾ ਇਹ ਕੰਮ ਹੁੰਦਾ ਵਾ ਤੇ ਜੁਆਰੀਏ ਹੈ। ਫਿਰ ਉਹ ਕੁਛ ਹੋਰ ਯਾਨੀ ਕਿ ਆ ਸ਼ਰਤਾਂ ਮੁਰਗੀਆਂ ਦੀਆਂ ਲੜਾਈਆਂ ਤੇ ਕੁੱਤਿਆਂ ਦੀਆਂ ਲੜਾਈਆਂ ਤੇ ਇਸ ਟਾਈਪ ਦੇ, ਯਾਨੀ ਕਿ ਲੇਕਿਨ ਪਤਾ ਹੁੰਦਾ ਸੀ ਵੀ ਆਹ ਬੰਦਾ ਜਿਹੜਾ ਵਾ ਨਾ, ਹਾਂਜੀ, ਇਹ ਪੈਸੇ ਲਾਂਦਾ ਵਾ ਤੇ ਜੂਆ ਕਰਦਾ। ਲੇਕਿਨ ਆਹ ਜਿਹੜੀ ਕਿਸਮ ਆ ਨਾ, ਇਹ ਤਾਂ ਐਡੀ ਪੜ੍ਹੀ ਲਿਖੀ ਕਿਸਮ ਆ ਨਾ ਜੂਏ ਦੀ, ਵੀ ਇਹ ਤਾਂ ਨਾਲ ਬੈਠੇ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਨਾਲ ਵਾਲਾ ਜਿਹੜਾ ਵਾ ਨਾ ਵੀ ਇੰਨੇ ਗਵਾ ਬੈਠਾ ਵਾ। ਇਹ ਯਾਨੀ ਕਿ ਜਿਹੜੇ ਕਹਿੰਦੇ ਨੇ ਸਾਇਲੈਂਟ ਕਿਲਰ, ਜਿਸ ਤਰ੍ਹਾਂ ਕਿਹਾ ਜਾਂਦਾ ਨਾ ਵੀ ਆਹ ਬਿਮਾਰੀ ਸਾਇਲੈਂਟ ਕਿਲਰ ਆ, ਹੈ ਇਹ ਜਿਹੜੀ ਕਿਸਮ ਆ ਨਾ, ਇਹ ਵੀ ਸਾਇਲੈਂਟ ਕਿਲਰ ਹੀ ਆ। ਤੇ ਇਹਦੇ ਨੁਕਸਾਨ ਦਾ ਯਾਨੀ ਕਿ ਤੁਸੀਂ ਉਸ ਵੀਡੀਓ ਤੇ ਹੀ ਕਰ ਚੁੱਕੇ ਆ। ਬਾਕੀ ਇਹ ਇੰਨਾ ਜ਼ਿਆਦਾ ਵਾ ਨਾ ਕਿ ਇਹ ਜ਼ਿਆਦਾਤਰ ਕ੍ਰਿਕਟ, ਵੈਸੇ ਤਾਂ ਬਹੁਤ ਸਾਰੀਆਂ, ਲੇਕਿਨ ਕ੍ਰਿਕਟ ਤੇ ਜਿਹੜੀ ਸਭ ਤੋਂ ਜ਼ਿਆਦਾ ਜਿਹੜੇ ਬੰਦੇ ਆ ਨਾ, ਉਹ ਹੈਗੇ ਆ ਕ੍ਰਿਕਟ ਤੇ। ਉਹ ਕ੍ਰਿਕਟ 'ਚ ਬਣਦੀਆਂ ਵਾ ਟੀਮਾਂ, ਟੀਮ ਤੁਸੀਂ ਜੀ ਸਿਲੈਕਟ ਕਰੋ, ਝਾਂਸਾ ਦਿੰਦੇ ਆ ਜੀ 1 ਕਰੋੜ ਰੁਪਈਆ ਮਿਲੇਗਾ ਆ 2। ਉਹ ਹੁਣ ਅਗਰ ਉਹਦੀ 20 ਰੁਪਏ ਵੀ ਉਹ ਫੀਸ, ਇੱਕ ਟੀਮ ਦੀ ਫੀਸ ਰੱਖਣ ਨਾ, ਵੀ ਆ 20 ਰੁਪਈਏ ਜੇ ਤੁਸੀਂ ਆਪਣੀ ਟੀਮ ਸਿਲੈਕਟ ਕਰੋ ਤੇ ਕਰੋੜ ਐਂਟਰੀ ਆ ਜਾਏ ਤੇ 20 ਕਰੋੜ ਰੁਪਈਆ ਦਾ ਜਿਹੜਾ ਵਾ ਨਾ ਉਹਨਾਂ ਦਾ ਬਣ ਜਾਂਦਾ ਵਾ।
ਹੈ ਉਹਦੇ ਚੋਂ ਕਰੋੜ ਰੁਪਈਆ ਯਾਨੀ ਕਿ ਦੇ ਵੀ ਦੇਣ ਤੇ ਉਹਨਾਂ ਨੂੰ ਤਾਂ 19 ਕਰੋੜ ਬਣ ਗਏ। ਤੇ ਜੂਏ ਦੇ ਬਾਰੇ ਚ ਇਹ ਕਿਹਾ ਜਾਂਦਾ ਕਿ ਜੂਆ ਕਦੇ ਵੀ ਖੇਡਣ ਵਾਲਿਆਂ ਨੂੰ ਨਹੀਂ ਤਾਰਦਾ। ਹਾਂ ਇਹ ਜੂਆ ਕਿਸੇ ਦਾ ਨਾ ਹੋਇਆ। ਹਾਂ ਇਹ ਖਿਡਾਣੇ ਵਾਲਿਆਂ ਨੂੰ ਤਾਰਦਾ, ਇਹਦੇ ਚ ਜਿੱਤਦੇ ਖਿਡਾਣ ਵਾਲੇ ਹੀ ਆ। ਖਿਡਾਣ ਵਾਲੇ ਜਿੱਤੇ ਹੈਂ? ਕੋਈ ਸ਼ੱਕ ਹਾਂ ਪਹਿਲੋਂ ਯਾਨੀ ਕਿ ਜਿਸ ਤਰ੍ਹਾਂ ਕਸੀਨੋ ਹੈਗੇ ਆ ਬਾਹਰਲੇ ਮੁਲਕਾਂ 'ਚ, ਉੱਥੇ ਬੰਦੇ ਉਹ ਇੱਕ ਹੁੰਦਾ ਘੁਮਾਣੇ ਵਾਲਾ ਰੋਲਟ, ਉਹਨੂੰ ਜੀ ਘੁਮਾਉਂਦੇ ਆ ਤੇ ਉਹਦੇ ਤੇ ਉਹ ਕਈ ਬੰਦੇ ਇਸ ਚੱਕਰ 'ਚ ਹੁੰਦੇ ਆ ਕਿ ਯਾਰ 50-50 ਆ ਹੈ ਉਹ ਜਾਂ ਉਹਨਾਂ ਨੇ ਇੱਕ ਐਸਾ ਰੱਖਿਆ ਹੁੰਦਾ ਤਰਗੀਬ ਵੀ ਸ਼ੁਰੂ ਜੇ ਤੁਹਾਨੂੰ 2-4 ਦੀ ਨਾ ਜਿਤਾ ਵੀ ਦਿੰਦੇ ਆ, ਬਾਅਦ 'ਚ ਫਿਰ ਜਦੋਂ ਉਹ ਜਦੋਂ ਉਹ ਪਹੁੰਚ ਜਾਂਦਾ ਨਾ ਕੋਈ ਸੈਂਕੜਿਆਂ ਤੋਂ ਹਜ਼ਾਰਾਂ ਜਿਹਾਂ 'ਚ, ਫਿਰ ਹੁੰਦਾ ਬੰਦਾ ਕਹਿੰਦਾ ਕਿ ਚਲੋ ਬਹੁਤਾ ਹੀ ਹੋ ਜੇ ਕੰਮ, ਉਹ ਫਿਰ ਆਪਣੇ ਵੀ ਗਵਾ ਦਿੰਦਾ ਵਾ। ਸਹੀ ਗੱਲ। ਤੇ ਇੰਨੀ ਇੱਕ ਤਾਂ ਇਹ ਯਾਨੀ ਕਿ ਕ੍ਰਿਕਟ ਤੇ ਬਹੁਤ ਜ਼ਿਆਦਾ ਆਮ ਸਾਡੇ ਲੋਕੀ ਨਾ ਜ਼ਿਆਦਾਤਰ ਬਹੁਤੇ ਸਾਰੇ ਲੋਕੀ ਇਹੀ ਸਮਝਦੇ ਆ ਵੀ ਉਹ ਕ੍ਰਿਕਟ ਤੇ ਜੂਆ ਨਾ ਜਿਹੜਾ ਉਹ ਜਿਹੜਾ ਹੈ ਆ ਵੀ ਮੈਚਾਂ ਤੇ ਆ ਹੈ ਵੀ ਇਹ ਮੈਚ ਯਾਨੀ ਕਿ ਫਲਾਂ ਟੀਮ ਜਿੱਤੇਗੀ ਜਾਂ ਨਹੀਂ ਜਿੱਤੇਗੀ, ਇਸ ਤੇ ਚੌਕਾ ਛੱਕਾ ਲੱਗੇਗਾ, ਵਿਕਟ ਹੋਏਗੀ। ਲੇਕਿਨ ਆ ਜਿਹੜਾ ਟੀਮ ਵਾਲਾ ਆ ਨਾ ਯਾਨੀ ਕਿ ਇਹ ਤਾਂ ਇੰਨਾ ਹੈ ਕਿ ਇਹਦਾ ਕੋਈ ਅੰਦਾਜ਼ਾ ਨਹੀਂ ਯਾਨੀ ਕਿ ਜਿਹੜਾ ਵਾ ਨਾ ਕਰ ਸਕਦੇ। ਤੇ ਇਹਨਾਂ ਨੇ ਜਿੰਨੇ ਵੀ ਇਹ ਜੁਆਰੀਏ ਆ ਨਾ, ਇਹਨਾਂ ਨੇ ਹਰ ਕਿਸਮ ਦੇ ਲੋਕਾਂ ਨੂੰ ਆਪਣੇ ਨਾਲ ਮਿਲਾ ਲਿਆ। ਸਾਈਟਾਂ ਤੇ ਇਹਨਾਂ ਦੀ ਇੰਨੀ ਮੈਂ ਕਹਿ ਰਿਹਾ ਕਿ ਸ਼ੁਕਰ ਆ ਕਿ ਪਾਕਿਸਤਾਨ ਤੇ ਇੱਥੇ ਬੈਟਿੰਗ ਜਿਹੜੀ ਆ ਨਾ ਕਾਨੂੰਨੀ ਤੌਰ ਤੇ ਲੀਗਲ ਨਹੀਂ ਹੈ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਵਾ ਨਾ ਵੀ ਬੇਸ਼ੁਮਾਰ ਲੋਕ ਜਿਹੜਾ ਵਾ ਨਾ ਖੇਰੇ। ਔਰ ਜਿਹੜੇ ਬਾਹਰਲੇ ਕਈ ਮੁਲਕਾਂ 'ਚ ਯਾਨੀ ਕਿ ਜਿਹੜਾ ਜਿੱਥੇ ਲੀਗਲ ਆ ਉੱਥੇ ਤਾਂ ਪੂਰਾ ਇੱਕ ਇਸ਼ਤਿਹਾਰ ਆਉਂਦੇ ਆ ਸਾਈਟਾਂ ਦੇ, ਸਭ ਕੁਝ ਹੁੰਦਾ ਵਾ। ਹਾਂਜੀ ਮੈਂ ਵੀ ਇਹੀ ਗੱਲ ਕੀਤੀ ਆ ਨਾ ਵੀ ਜੇ ਇੱਥੇ ਠੇਕੇ ਖੁੱਲ ਜਾਣ, ਇੱਥੇ ਲੀਗਲ ਹੋ ਜਾਵੇ ਤਾਂ ਕੀ ਬਣੂਗਾ। ਹਲੇ ਤਾਂ ਵੀ ਇਹੋ ਜਿਹਾ ਕੋਈ ਨਿਜ਼ਾਮ ਹੈ ਨਹੀਂ। ਇਹਦੇ 'ਚ ਨਾ ਮੈਂ ਤੁਹਾਨੂੰ ਹੁਣ ਆਪਣਾ ਜ਼ਾਤੀ ਤਜਰਬਾ ਦੱਸਦਾ ਵਾਂ ਕਿ ਮੇਰੀ ਨਾ ਕ੍ਰਿਕਟ ਦੀ ਸਾਈਟ ਉਹ ਕਰੋਨਾ ਤੋਂ ਪਹਿਲੇ ਨਾ ਬੜੀ ਅੱਛੀ ਸਾਈਟ ਸੀ। ਉਹ 2 ਸਾਲ ਜਦੋਂ ਖੇਲਾਂ ਖੁੱਲਾਂ ਨਾ ਹੋਈਆਂ ਮੈਂ ਵੀ ਨਹੀਂ ਇੰਟਰਸਟ ਲਿਆ, ਉਸ ਤੋਂ ਬਾਅਦ ਮੈਂ ਉਹਦੇ ਤੇ ਕੰਮ ਨਹੀਂ ਕੀਤਾ, ਐਵੇਂ ਬਹੁਤ ਥੋੜਾ ਜਿਹਾ। ਲੇਕਿਨ ਇਸ ਦੇ ਬਾਵਜੂਦ ਵੀ ਹਰ ਮਹੀਨੇ ਕੋਈ 10 ਯਾਨੀ ਕਿ ਮੇਲਾਂ ਆਉਂਦੀਆਂ ਵਾ ਕਿ ਜੀ ਆ ਅਸੀਂ ਨਾ ਤੁਹਾਡੀ ਸਾਈਟ ਤੇ ਇਸ਼ਤਿਹਾਰ ਯਾਨੀ ਕਿ ਜਿਹੜਾ ਵਾ ਨਾ ਲਾਣਾ ਵਾ ਹੈ ਤੇ ਵੀ ਉਂਝ ਔਰ $50 $100 ਤੱਕ ਯਾਨੀ ਕਿ ਜਿਹੜਾ ਹਾਂਜੀ। ਤੇ ਨਾਲੇ ਉਹਨਾਂ ਦਾ ਵੀ ਨਹੀਂ ਪਤਾ ਹੁੰਦਾ ਵੀ ਤੁਹਾਨੂੰ ਜਿਹੜਾ ਭੇਜ ਰਿਹਾ ਨਾ ਉਹਦਾ ਵੀ ਕੋਈ ਨਹੀਂ ਪਤਾ ਹੈ ਵੀ ਉਹ ਕੌਣ ਆ ਕੀ ਹਿਸਾਬ। ਉਹ ਫਿਰ ਬਲਕਿ ਇਹਦੇ 'ਚ ਉਹ ਅਸੀਂ ਪਹਿਲੇ ਪੁੱਛ ਲਈਦਾ ਕਿ ਕਿਸੇ ਬੰਦੇ ਨੂੰ ਵੀ ਐਡਵਰਟਾਈਜ਼ ਉਹ ਲਫ਼ਜ਼ ਬੜਾ ਹੀ ਕਰਦੇ ਆ ਇਸ ਤਰ੍ਹਾਂ, ਉਹ ਕਹਿੰਦੇ ਜੀ ਅਸੀਂ ਆਪਣੀ ਪ੍ਰੋਡਕਟ ਦੀ ਨਾ ਕਰਨਾ ਚਾਹੁੰਦੇ ਆ ਪਬਲਿਸਿਟੀ। ਅਸੀਂ ਪਹਿਲੇ ਅਗਲੇ ਬੰਦੇ ਨੂੰ ਪੁੱਛੀ ਜਾਂਦਾ ਵੀ ਇਹ ਕੋਈ ਬੈਟਿੰਗ ਨਾਲ ਤਾਂ ਨਹੀਂ ਸਾਈਟ ਦਾ ਇਹਦਾ ਕੰਸਰਨ ਹੈ। ਜੇ ਉਹ ਕਹੇ ਵੀ ਹਾਂ ਬੈਟਿੰਗ ਨਾਲ ਤੇ ਉੱਥੇ ਹੀ ਗੱਲ ਉਹਨੂੰ ਮੁਕਾ ਦਿੱਤੀ ਹੈ ਵੀ ਭਾਈ ਇਹ ਨਹੀਂ ਕੰਮ ਚੱਲ। ਵਰਨਾ ਤਾਂ $2-3 ਵਾਲੀ ਤਾਂ ਜਿਹੜੀ ਹੈ ਨਾ ਵੀ ਉਹ ਇੱਕ ਸਾਈਟ ਜਿਹੜੀ ਕੋਈ ਬਹੁਤ ਜ਼ਿਆਦਾ ਨਹੀਂ ਚੱਲਦੀ ਉੱਥੋਂ ਹਾਂ ਮੈਂ ਕਹਿ ਰਿਹਾ ਕਿ ਦੇਖੋ ਜੀ ਆਫਰ ਤਾਂ ਸਾਰਿਆਂ ਨੂੰ ਆਉਂਦੀ। ਮੈਂ ਇਹ ਵੀ ਗੱਲ ਕੀਤੀ ਆ ਕਿ ਬਹੁਤ ਵੀ ਸਾਰੇ ਨਹੀਂ ਪਰ ਬਹੁਤ ਸਾਰੇ ਜਿਹੜੇ ਆ ਨਾ ਤੁਸੀਂ ਦੇਖੋਗੇ ਵੀ ਜਿਨ੍ਹਾਂ ਦੇ 4 ਫਾਲੋਅਰ ਜਾਂ ਸਬਸਕ੍ਰਾਈਬਰ ਹੁੰਦੇ ਆ ਨਾ ਉਹ ਇਹਦੀ ਮਸ਼ਹੂਰੀ ਕਰਦੇ ਨਜ਼ਰ ਆਉਂਦੇ ਆ। ਤੇ ਗੱਲ ਇਹ ਕਿ ਦੇਖੋ S9 B1 3 ਪੱਤੀ ਤੇ ਇਹੀ ਤਾਸ਼ ਤਰ੍ਹਾਂ ਦੀ ਗੇਮਾਂ। ਔਰ ਹੁਣ ਦੂਸਰਾ ਰਾਣਾ ਸਾਹਿਬ ਆਸਾਨ ਬੜੀ ਕਰਤੀ ਹੈ ਬਹੁਤ ਵੀ ਤੁਸੀਂ ਸਿਰਫ ਮੋਬਾਈਲ ਦੇ ਉੱਤੇ ਜਨਾਬ ਜੀ ਛੋਟੀ ਜੀ ਗੇਮ ਖੇਡਣੀ ਆ, 200-300 ਰੁਪਈਆ ਲੈ ਕੇ ਵੜਨਾ ਵਿੱਚ ਤੇ ਉਹ ਬੰਦੇ ਇੱਥੇ ਖੇਡ ਰਹੇ ਆ ਵੀ ਕਹਿੰਦੇ ਆ ਸਾਨੂੰ। ਉਹ ਪਿਛਲੇ ਦਿਨਾਂ ਤੇ ਮੈਂ ਤੇ ਤੁਸੀਂ ਇਕੱਠੇ ਹੀ ਸੀ ਤੇ ਜਦੋਂ ਇੱਕ ਬੰਦੇ ਨੂੰ ਕਿਹਾ ਜੀ ਇਹਦੇ ਤੇ ਜੀ ਲਾਓ ਜੀ ਇਹਦੇ 'ਚ ਕਰ ਲਓ ਜੀ, ਉਹਨੇ ਇੰਨੇ ਜੀ ਉਹ ਪੈਸੇ ਬਣਾ ਰਿਹਾ ਵਾ, ਇੰਨੇ ਲੋ ਹੈ ਹੀ ਨਹੀਂ। ਔਰ ਫਿਰ ਇੱਕ ਹੋਰ ਜਿਹੜੇ ਬਾਕੀ ਜਰਾਇਮ ਹੈ ਨਾ, ਡਕੈਤੀ ਚੋਰੀ, ਇਹਨਾਂ ਦਾ ਨਾ ਪਤਾ ਹੁੰਦਾ ਵਾ ਕਿ ਇਹ ਬੰਦਾ ਕਰ ਰਿਹਾ, ਉਹਦੇ ਜਿਹੜੇ ਅਸਰਾਤ ਹੁੰਦੇ ਆ ਨਾ ਉਹ ਵੀ ਉਸ ਬੰਦੇ ਤੇ ਹੁੰਦੇ ਆ ਜਾਂ ਉਸ ਬੰਦੇ ਦੇ ਨਾ ਯਾਨੀ ਕਿ ਘਰ ਵਾਲਿਆਂ ਤੇ ਹੁੰਦੇ ਆ। ਲੇਕਿਨ ਜੂਆ ਵਾ ਨਾ ਜਿਹੜਾ ਇਹਦੇ ਅਸਰਾਤ ਬਹੁਤ ਸਾਰੇ ਲੋਕਾਂ ਤੇ ਨਾ ਜਿਹੜਾ ਵਾ ਨਾ ਪੈਂਦੇ ਆ। ਹੁਣ ਇੱਕ ਬੰਦਾ ਜਿਹੜਾ ਜੂਆ ਖੇਲਦਾ ਵਾ ਨਾ ਉਹਨੇ ਪਹਿਲੋਂ ਤਾਂ ਆਪਣੇ ਪੈਸੇ, ਫਿਰ ਉਹ ਘਰ ਦੇ ਯਾਨੀ ਕਿ ਜਿਹੜਾ ਵਾ ਨਾ ਪੈਸਿਆਂ ਤੇ ਹੋਏਗਾ, ਫਿਰ ਉਹ ਡੰਗਰ ਵਿੱਚ ਜੇ ਡੰਗਰ ਆ ਡੰਗਰਾਂ ਦੇ ਦੁਆਲੇ ਹੋਏਗਾ, ਕੋਈ ਉਹਨੂੰ ਸ਼ਤੀਰ ਲੱਭ ਜਾਣ। ਮੈਂ ਕਹਿ ਰਿਹਾ ਕਿ ਅੱਖਾਂ ਦੇਖਿਆ ਵਾ ਕਿ ਇੱਕ ਸਾਡੇ ਹਮਸਾਏ ਹੁੰਦੇ ਸੀ, ਉਹਨਾਂ ਦੀ ਨਾ ਸਰਗੋਧੇ ਦੁਕਾਨ ਸੀ ਲੱਕੜੀ ਦੀ, ਤੇ
ਉਹ ਜਦੋਂ ਬਾਂਡਾਂ ਵਾਲੀ ਪਰਚੀਆਂ ਦਾ ਨਹੀਂ ਹੁੰਦਾ ਸੀ, ਉਦੋਂ ਉਹਨਾਂ ਨੇ ਕਿਤੇ ਲੈ 70-75 ਹਜ਼ਾਰ ਇੱਕ ਦਫਾ ਉਹਨਾਂ ਦਾ ਨਿਕਲਿਆ ਆ। ਉਸ ਤੋਂ ਬਾਅਦ ਉਹਨਾਂ ਨੇ ਇੰਨੀਆਂ ਉਹ ਪਰਚੀਆਂ ਲਈਆਂ ਨਾ ਕਿ ਉਹ ਦੁਕਾਨ ਉਹਨਾਂ ਦੀ ਉਹ ਚਲੀ ਗਈ, ਬਲਕਿ ਬਾਅਦ 'ਚ ਉਹਨਾਂ ਨੇ ਘਰ ਦੇ ਨਾ ਸ਼ਤੀਰ ਦਰਵਾਜ਼ੇ ਤੱਕ ਵੀ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਪਰਚੀਆਂ 'ਚ ਹੀ ਵੇਚ ਦਿੱਤੇ। ਔਰ ਫਿਰ ਸਾਰਿਆਂ ਤੋਂ ਖਤਰਨਾਕ ਕੰਮ ਕਦੋਂ ਹੁੰਦਾ, ਜਦੋਂ ਫਿਰ ਇਹ ਕਿਉਂਕਿ ਲੱਤ ਜਦੋਂ ਪੈ ਜਾਂਦੀ ਹੈ ਨਾ, ਇਹ ਛੁੱਟਦੀ ਨਹੀਂ ਹੈ। ਨਸ਼ਾ ਵਾ ਇਹ ਅੱਛਾ, ਇਹ ਦੂਸਰੇ ਨਸ਼ਿਆਂ ਤੋਂ ਬੜਾ ਖਤਰਨਾਕ ਨਸ਼ਾ, ਬੜਾ ਤਕੜਾ ਨਸ਼ਾ। ਫਿਰ ਲੋਕ ਕੀ ਕਰਦੇ ਆ, ਫਿਰ ਉਹ ਝੂਠ ਬੋਲਣਗੇ, ਫਰਾਡ ਕਰਨਗੇ, ਈਵਨ ਕਿ ਡਕੈਤੀਆਂ ਕਰਨਗੇ, ਕਤਲ ਤੱਕ ਯਾਨੀ ਕਿ ਜਿਹੜਾ ਵਾ ਨਾ ਜਾਣਗੇ। ਤੇ ਜਿਹੜਾ ਇਸ ਤੱਕ ਨਾ ਪਹੁੰਚ ਸਕੇ ਉਹ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਫਿਰ ਖੁਦਕੁਸ਼ੀ ਕਰਨਗੇ, ਸੁਸਾਈਡ ਕਰਨਗੇ। ਯਾਨੀ ਕਿ ਇਹ ਤਾਂ ਸੱਪ ਜਿੱਥੇ ਵੜ ਗਿਆ ਨਾ ਉੱਥੇ ਨੁਕਸਾਨ ਹੀ ਨੁਕਸਾਨ ਆ। ਰਾਣਾ ਸਾਹਿਬ, ਜਿਹੜੀ ਤੁਸੀਂ ਜਿੱਦਾਂ ਗੱਲ ਕੀਤੀ ਆ ਨਾ ਕਿ ਪਹਿਲੇ ਜਿਹੜਾ ਲੋਕ ਸੀ ਨਾ ਉਹ ਨਜ਼ਰ ਦੇ ਵਿੱਚ ਹੁੰਦੇ ਸੀ ਕਿ ਫਲਾਣਾ ਬੰਦਾ ਜੁਆਰੀ ਆ, ਉਹ ਫਲਾਣੀ ਜਗ੍ਹਾ ਜਾਂਦਾ ਆ ਤੇ ਉਹ ਸੱਡੇ ਤੇ ਖੇਡ ਕੇ ਆਂਦਾ, ਅੱਡਾ ਤਾਂ ਸਾਡੇ ਹੱਥ ਦੇ ਵਿੱਚ ਆ ਗਿਆ ਵੀ ਹੁਣ ਤਾਂ ਇਹ ਵੀ ਨਹੀਂ ਕਿਸੇ ਨੂੰ ਪਤਾ ਵੀ ਸਾਡਾ ਬੱਚਾ ਜਿਹੜਾ ਆ ਉਹ ਕੀ ਕਰ ਰਿਹਾ ਮੋਬਾਈਲ ਦੇ ਉੱਤੇ। 200-400 ਤੋਂ ਸ਼ੁਰੂ ਹੁੰਦੇ ਆ, ਪਹਿਲਾਂ ਕੋਈ ਜਿੱਤਦੇ ਆ, ਉਸ ਤੋਂ ਬਾਅਦ ਹੌਲੀ ਹੌਲੀ ਇਹਦੇ ਚ ਵੜਦੇ ਇੰਨੀ ਦੂਰ ਚਲੇ ਜਾਂਦੇ ਆ ਕਿ ਬੱਚੇ ਜਿਹੜੇ ਆ ਫਿਰ ਜ਼ਿਹਨੀ ਮਰੀਜ਼ ਹੋ ਜਾਂਦੇ ਆ ਔਰ ਖੁਦਕੁਸ਼ੀਆਂ ਤੱਕ ਚਲੇ ਜਾਂਦੇ ਆ ਤੇ ਫਰਾਡ ਤੇ ਠੱਗੀਆਂ ਤੇ ਡਕੈਤੀਆਂ ਤੱਕ ਵੀ ਜਾਂਦੇ ਆ। ਇਹਦਾ ਰਾਣਾ ਸਾਹਿਬ ਇਹਦੀ ਰੋਕਥਾਮ ਦਾ ਜਾਂ ਇਹਦੇ ਰੋਕਣ ਦਾ ਸਿਲਸਿਲਾ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਇਹ ਜਿਹੜੇ ਸਾਡੇ ਯੂਟਿਊਬਰ ਆ ਨਾ, ਇਹ ਮਿਹਰਬਾਨੀ ਕਰਕੇ ਇਹ ਚੰਦ ਟੱਕਿਆਂ ਦੀ ਤੇ ਆ ਡਾਲਰਾਂ ਦੀ ਖਾਤਰ ਨਾ ਇਹਨਾਂ ਦੀ ਇਸ਼ਤਿਹਾਰਬਾਜ਼ੀ ਬੰਦ ਕਰੋ, ਬੜੀ ਮਿਹਰਬਾਨੀ। ਤੇ ਰਾਣਾ ਸਾਹਿਬ, ਹਕੂਮਤੀ ਲੈਵਲ ਤੇ ਅਸੀਂ ਇਹਦਾ ਕੀ ਕਰ ਸਕਦੇ ਹਾਂ? ਅਸਲ 'ਚ ਹਕੂਮਤੀ ਲੈਵਲ ਤੇ ਜਿਹੜਾ ਨਾ ਇਹਦਾ ਮੁਸ਼ਕਲ ਹੈ ਆ, ਕਿਉਂਕਿ ਦੇਖੋ ਬੰਦਾ ਦਾ ਤੇ ਨੈਟ ਦੇ ਦਰਮਿਆਨ 'ਚ ਕਿਤੇ ਵੀ ਨਹੀਂ ਹੈ। ਤੇ ਉਹ ਹੁਣ ਗਵਰਨਮੈਂਟ ਤਾਂ ਪਹਿਲੇ ਬਹੁਤ ਸਾਰੀਆਂ ਸਾਈਟਾਂ ਬੰਦ ਕਰੀ ਫਿਰਦੀ ਆ, ਹੁਣ ਹੋਰ ਕਿਹੜੀਆਂ ਸਾਈਟਾਂ ਬੰਦ ਕਰੇ ਹੈ, ਗਵਰਨਮੈਂਟ ਲਈ ਵੀ ਬੜੇ ਹੈ। ਲੇਕਿਨ ਇਹਦੇ 'ਚ ਜਿਹੜਾ ਨਾ ਮਸਲਾ ਇਹ ਅਸਲ 'ਚ ਨਾ ਕਹਿੰਦੇ ਵੀ ਮੱਛੀ ਤਾਂ ਆਪੇ ਮਰ ਜਾਂਦੀ, ਉਹਦਾ ਪਾਣੀ ਬੰਦ ਕਰੋ। ਇਹਦਾ ਪਾਣੀ ਬੰਦ ਕਰਨਾ ਇਸ ਤਰ੍ਹਾਂ ਵੀ ਇਹਦਾ ਇਸ਼ਤਿਹਾਰ ਨਾ ਚੱਲ, ਇਸ਼ਤਿਹਾਰ 'ਚ ਮਾਡਲ ਨਾ ਮਸ਼ਹੂਰ ਬੰਦੇ, ਜਦੋਂ ਉਹ ਨਹੀਂ ਨਾ ਆਣਗੇ ਤੇ ਇੱਕ ਫਿਰ ਜਿਹੜਾ ਹਰ ਫਿਰ ਅੱਛਾ ਉਹਨਾਂ ਤੋਂ ਇਲਾਵਾ ਚਲੋ ਮਸ਼ਹੂਰ ਬੰਦੇ ਤਾਂ ਇੱਕ ਪਾਸੇ ਰਹਿ ਗਏ। ਆ ਹੁਣ ਜਿਹੜੇ ਮੇਰੇ ਵਰਗੇ ਬੰਦਿਆਂ ਦੀ ਜਿਨ੍ਹਾਂ ਦੀ ਥੋੜ੍ਹੀਆਂ ਸਾਈਟਾਂ ਵਗੈਰਾ ਬਹੁਤ ਜ਼ਿਆਦਾ ਵੀ ਨਹੀਂ ਚੱਲਣ ਵਾਲੀਆਂ ਹੁੰਦੀਆਂ, 400-500 ਡਾਲਰ ਤੱਕ ਵਾਲੀ ਆ, ਉਹਨਾਂ ਨੂੰ ਵੀ ਯਾਨੀ ਕਿ ਜਿਹੜਾ ਵਾ ਨਾ ਇਸ ਸ਼ੈ ਤੋਂ ਵੀ ਆਪਣਾ ਕਿਤੇ ਵੀ ਯਾਨੀ ਕਿ ਜਿਹੜਾ ਨਾ ਉਹਦਾ ਇਸ਼ਤਿਹਾਰ ਨਾ ਲੱਗਣ ਦੇਣਾ ਹੈ, ਕਿਉਂਕਿ ਇਹਦਾ ਇਸ਼ਤਿਹਾਰ ਔਰ ਇਹ ਫਿਰ ਇਹਨੇ ਟ੍ਰੈਂਡ ਹੀ ਬਦਲ ਦਿੱਤਾ ਵਾ ਪਿਛਲੇ 10 ਸਾਲਾਂ 'ਚ। ਪਹਿਲੇ ਕ੍ਰਿਕਟ ਦੇ ਆਰਟੀਕਲ ਜਿਹੜੇ ਸੀ ਨਾ 2011 ਤੋਂ 15 ਤੱਕ, ਉਹ ਕ੍ਰਿਕਟ ਦਾ ਆਰਟੀਕਲ ਚੱਲਦਾ ਸੀ ਪੋਸਟ ਐਨਾਲਿਸਿਸ ਤੇ ਪ੍ਰੀਵਿਊ ਤੇ ਖਿਡਾਰੀਆਂ ਦੇ ਰਿਕਾਰਡ ਤੇ। ਹੁਣ ਕਿਹਾ ਜੀ, ਹੁਣ ਸਭ ਤੋਂ ਜ਼ਿਆਦਾ ਡ੍ਰੀਮ 11 ਹੈ, ਇਹ ਫਲਾਂ 11 ਉਹਦੀ ਯਾਨੀ ਕਿ ਤੇ ਫਿਰ ਜੀ ਹੂ ਵਿਲ ਵਿਨ ਹੈ ਪ੍ਰੀਡਿਕਸ਼ਨ। ਉਹ ਮੈਂ ਪਹਿਲੇ ਨਾ ਮੈਂ ਕਿਹਾ ਯਾਰ ਇਹ ਸਰਚ 'ਚ ਇਹ ਇੰਨਾ ਯਾਨੀ ਕਿ ਜਿਹੜਾ ਵਾ ਨਾ ਆ ਰਿਹਾ ਉੱਪਰ ਵੀ ਇਹ ਕਿਉਂ, ਯਾਨੀ ਕਿ ਉਹ ਬਾਅਦ 'ਚ ਪਤਾ ਲੱਗਾ ਕਿ ਇਹ ਤਾਂ ਅਸਲ 'ਚ ਜੁਹਾਰੀਏ ਆ ਸਾਰੇ ਸਰਚ ਕਰਨੇ ਵਾਲੇ ਇਸ ਲਫ਼ਜ਼ ਨੂੰ, ਤੇ ਉਹਨਾਂ ਨੇ ਤਾਂ ਨੇਰੇ ਕਿਸਮ। ਅੱਛਾ ਫਿਰ ਐਸੀ ਹੋਏਗੀ ਹੈਰਾਨੀ ਕਿ ਛੋਟਾ ਜਿਹਾ ਮੈਚ ਇੱਕ ਜਿਹੜਾ ਨਾ ਨਿਊਜ਼ੀਲੈਂਡ ਖੇਡਿਆ ਜਾ ਰਿਹਾ 2 ਟੀਮਾਂ ਦੇ ਦਰਮਿਆਨ, ਉਹ ਪਤਾ ਲੱਗੇਗਾ ਕਿ ਜੀ 40,000 ਬੰਦੇ ਚੋਂ ਨਾ 30,000 ਇੰਡੀਆ ਦਾ ਜੀ ਉਹ ਮੈਚ ਦੇਖ ਰਿਹਾ। ਵੀ ਇੰਡੀਆ ਦੇ ਉਹਨਾਂ ਬੰਦਿਆਂ ਨੂੰ ਕੀ ਦਿਲਚਸਪੀ ਆ ਉਹਦੇ ਨਿਊਜ਼ੀਲੈਂਡ ਦੀ ਜਿਹੜੀਆਂ ਛੋਟੀਆਂ 2 ਟੀਮਾਂ, ਉਹ ਰੌਲਾ ਇਹ ਉਹਨਾਂ ਨੇ ਆਪਣੀ ਟੀਮ ਸਿਲੈਕਟ ਕੀਤੀ ਵੀ ਇਸ ਕਰਕੇ ਉਹ ਟੀਮ ਦੇ ਸਕੋਰ ਕਾਰਡ ਤੇ ਨਜ਼ਰ ਰੱਖਦੇ ਆ ਵੀ ਤਾਂ ਕਿ ਆਪਣੇ ਜੂਏ ਦਾ ਨਾ ਯਾਨੀ ਕਿ ਜਿਹੜਾ ਵਾ ਨਾ ਇਹ ਹੋਵੇ। ਔਰ ਫਿਰ ਉਹ 365 ਦਿਨ 24 ਘੰਟੇ ਚੱਲ ਰਿਹਾ ਵਾ ਕੰਮ। ਇਹ ਤਾਂ ਗੱਲ ਇਦਾਂ ਹੀ ਹੈ। ਬਹਰਹਾਲ ਇਹ ਬਹੁਤ ਵੱਡਾ ਨੁਕਸਾਨ ਆ ਜੀ। ਰਾਣਾ ਸਾਹਿਬ ਨੇ ਜਿਸ ਤਰ੍ਹਾਂ ਕਿ ਕਿਹਾ, ਸਭ ਤੋਂ ਵੱਡਾ ਹੱਲ ਤਾਂ ਇਹੀ ਹੈ ਕਿ ਜਿਹੜੇ ਸਾਡੇ ਸਟਾਰਸ ਹੈਗੇ ਆ ਇਹਨਾਂ ਨੂੰ ਇਹਦੀ ਇਸ਼ਤਿਹਾਰਬਾਜ਼ੀ ਨਹੀਂ ਕਰਨੀ ਚਾਹੀਦੀ। ਦੂਜਾ ਮੈਂ ਕਹੂੰਗਾ ਵੀ ਹਕੂਮਤਾਂ ਨੂੰ ਵੀ ਸਰਕਾਰਾਂ ਨੂੰ ਵੀ ਜਿੱਦਾਂ ਫਾਇਰਵਾਲ ਲਾਈ ਹੋਈ ਆ ਜਾਂ ਇਸ ਤਰ੍ਹਾਂ ਇਹਦਾ ਉਹ ਕਰਨਾ ਚਾਹੀਦਾ, ਕਿਉਂਕਿ ਨਸਲ ਬਚਾਉਣ ਵਾਸਤੇ, ਆਪਣੀ ਨਵੀਂ ਪੌਧ ਬਚਾਉਣ ਵਾਸਤੇ ਜਿਹੜੀ ਹੱਦ ਤੱਕ ਵੀ ਜਾਣਾ ਪਵੇ ਨਾ ਤੇ ਜਾਣਾ ਚਾਹੀਦਾ। ਇਹ ਆਪਣੀ ਅੱਖਾਂ ਦੇ ਸਾਹਮਣੇ ਨੁਕਸਾਨ ਬਹੁਤ ਸਾਰੇ ਸਾਡੇ ਜਿਹੜੇ ਆ ਜਵਾਨ ਆ, ਜਿਹੜੀ ਆ ਸਾਡੀ ਨਵੀਂ ਪੌਧ ਹੈਗੀ ਆ, ਇਹ ਨਸ਼ਿਆਂ ਪੱਤਿਆਂ ਦੇ ਵਿੱਚ ਰਾਣਾ ਸਾਹਿਬ ਉਹ ਹੋ ਚੁੱਕੀ ਆ ਪਹਿਲਾਂ ਹੀ। ਹਾਂਜੀ, ਇਹ ਤਾਂ ਇੱਕ ਕਿਸਮ ਦਾ ਨਾ
ਇਹ ਇੱਕ ਤੋਂ ਪਹਿਲੇ ਯਾਨੀ ਕਿ ਜਿਹੜੇ ਨਸ਼ੇ ਹੈ ਸੀ ਉਹ ਤਾਂ ਚਲੋ ਯਾਨੀ ਕਿ ਕੋਈ 2-4 ਸਾਲ ਤਬਾਹੀ ਤੇ ਲੈਂਦੇ, ਇਹਦੇ ਹੀ ਤਾਂ ਇੱਕੋ ਦਿਨ 'ਚ ਹੀ ਬੰਦਾ ਯਾਨੀ ਕਿ ਜਿਹੜਾ ਵਾ ਨਾ ਰਗੜਿਆ ਜਾਂਦਾ। ਹਾਂਜੀ, ਤੇ ਇਹ ਕੱਲਾ ਦੇਖੋ ਜੀ, ਜਿਹੜੀ ਅਸੀਂ ਆ ਵੀਡੀਓ ਦਿਖਾਈ ਆ ਨਾ, ਇਹ ਕੱਲਾ ਇਹ ਨਹੀਂ ਹੈ ਕਿ ਇੰਡੀਆ ਦੇ ਵਿੱਚ ਇਹ ਹਾਲ ਆ, ਸਾਡੇ ਪਾਕਿਸਤਾਨ ਦੇ ਵਿੱਚ ਵੀ ਇਹੀ ਹਾਲ ਆ। ਸਾਡੇ ਵੀ ਪਾਕਿਸਤਾਨ ਦਾ ਇੱਕ ਮੁੰਡਾ ਜਿਹੜਾ ਹੈਗਾ ਆ, ਉਹਨੇ 3 ਕਰੋੜ ਰੁਪਈਆ ਜਿਹੜਾ ਆ ਨਾ ਜੀ, ਉਹ ਇਸ ਤਰ੍ਹਾਂ ਹੀ ਹਾਰ ਗਿਆ ਹੈਗਾ। ਬਹੁਤ ਸਾਰੇ ਪੈਸੇ ਤੇ ਉਹ ਜਿਹੀਆਂ ਬਹੁਤ ਸਾਡੇ ਸਬ ਕੰਟੀਨੈਂਟ ਬੰਗਲਾਦੇਸ਼, ਪਾਕਿਸਤਾਨ, ਇੰਡੀਆ, ਇਹੀ ਸਾਰਿਆਂ ਤੋਂ ਜ਼ਿਆਦਾ ਯਾਨੀ ਕਿ ਜਿਹੜਾ ਨਾ ਕ੍ਰਿਕਟ ਵਗੈਰਾ ਵਾਲੇ ਮਸਲੇ ਤਾਂ ਇਹ ਜ਼ਿਆਦਾ ਵਾ। ਬਾਕੀ ਤਾਂ ਯਾਨੀ ਕਿ ਦੂਸਰਾ ਵਾਲੇ ਤੇ ਹੈ ਆ, ਲੇਕਿਨ ਆ ਜਿੰਨੀਆਂ ਐਪ ਆ ਫਿਰ ਮੁਖਤਲਿਫ ਕਿਸਮ ਦੀਆਂ, ਉਹਦੇ 'ਚ ਉਹ ਹੈ ਤਾਂ ਉਹ ਪੁਰਾਣਾ ਮਾਡਲ ਹੀ ਆ। ਜਿਹੜੇ ਜੂਏਖਾਨੇ 'ਚ 3-4 ਕਿਸਮ ਦਾ ਜੂਆ ਜਿਹੜਾ ਵਾ ਨਾ ਹੁੰਦਾ, ਉਹਨਾਂ ਦੀਆਂ ਸ਼ਕਲਾਂ ਵਾ ਵੀ ਇੱਕ ਨੰਬਰ ਘੁੰਮੇਗਾ ਤੇ ਇੱਕ ਜਿਹੜਾ ਵਾ ਨਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਵਾਲੇ ਹਿਸਾਬ 'ਚ ਹੈਗਾ। ਤੇ ਇਹ ਮੁਖਤਲਿਫ ਤਰੀਕੇਕਾਰ ਆ, ਲੇਕਿਨ ਮਤਲਬ ਸਾਰਾ ਲੁੱਟਣਾ ਹੀ ਆ। ਔਰ ਇਹਦੇ 'ਚ ਲੋਕੀ ਅਕਸਰ ਬੰਦੇ ਜਿਹੜੇ ਆ ਨਾ ਸ਼ਿਕਾਰ, ਉਹ ਸੋਚ ਰਹੇ ਹੁੰਦੇ ਆ ਕਿ ਅਸੀਂ ਨਾ ਇਹਦੇ ਤੋਂ ਬਣ ਜਾਾਂਗੇ ਸ਼ਾਰਟਕਟ। ਹਾਂ, ਸ਼ਾਰਟਕਟ ਦੇ। ਹਾਂ, ਤੇ ਉਹ ਬਾਅਦ ਨਹੀਂ, ਹਾਂ ਉਹ ਤਾਂ ਨਹੀਂ ਬਣਦੇ ਅਗਲਾ ਬਣ ਜਾਂਦਾ। ਲੇਕਿਨ ਇਹ ਦੇਖੋ ਕਿ ਪੇਸ਼ ਪਤਾ ਕਿੱਦਾਂ ਕੀਤਾ ਜਾਂਦਾ। ਹੁਣ ਦੇਖੋ ਸਭ ਇਹਦਾ ਜਿਹੜਾ ਸ਼ਿਕਾਰ ਆ ਨਾ, ਉਹ ਨਸਲ ਹੋ ਰਹੀ ਹੈ ਜਿਹੜੀ ਕਿ 10 ਸਾਲ ਤੋਂ ਲੈ ਕੇ 18 ਸਾਲ ਦੇ ਦਰਮਿਆਨ ਆ, ਠੀਕ ਹੈ ਜੀ। ਤੇ ਪੇਸ਼ ਕਿਵੇਂ ਕੀਤਾ ਜਾਂਦਾ ਵੀ ਫਲਾਣੀ ਜਿਹੜੀ ਇਹ ਲੜਕੀ ਆ, ਉਹਨੇ ਛੋਟੀ ਜੀ ਉਮਰ ਦੇ ਵਿੱਚ ਨਾ ਜੀ, ਉਹਨੇ ਜੀ ਆ ਦੇਖੋ ਜੀ ਇੰਨੇ ਪੈਸੇ ਕਮਾ ਲਏ। ਕਿਵੇਂ ਕਮਾ ਲਏ? ਇਸ ਐਪ ਤੋਂ ਕਮਾ ਲਏ। ਉਹ ਜਿਹੜਾ ਛੋਟਾ ਜਿਹਾ ਜ਼ੇਨ ਆ, ਉਹ ਜਿਹੜਾ ਉਹਨੂੰ ਦੇਖ ਰਿਹਾ ਆ, ਉਹ ਕਿੱਧਰ ਜਾਏਗਾ? ਉਹਨੇ ਉਹੀ ਕਰਨਾ ਵੀ ਯਾਰ ਇਹਨੇ ਕਮਾ ਲਿਆ ਤੇ ਮੈਨੂੰ ਕੀੜੇ ਪਏ ਹੋਏ ਵੀ। ਦੇਖੋ ਇੱਕ ਸਿੱਧਾ ਜਿਹਾ ਹੈ ਆ, ਕਹਿੰਦੇ ਕਿ ਕੋਈ ਵੀ ਪੈਸਾ ਜਿਹੜਾ ਨਾ ਤੁਹਾਨੂੰ ਬਗੈਰ ਮਿਹਨਤ ਤੋਂ ਮਿਲਦਾ ਵਾ ਨਾ, ਉਹ ਫਰਾਡ ਹੀ ਆ। ਸਹੀ ਗੱਲ। ਉਹ ਜੁਰਮ ਆ ਜਾਂ ਫਰਾਡ ਆ। ਕਿਉਂਕਿ ਤੁਹਾਨੂੰ ਪੈਸਾ ਕਮਾਉਣ ਲਈ, ਰਿਵਾਰਡ ਕਮਾਉਣ ਲਈ ਕੋਈ ਵੀ ਹੈ, ਤੁਹਾਨੂੰ ਮਿਹਨਤ ਕਰਨੀ ਪੈਗੀ, ਤੁਹਾਨੂੰ ਵਕਤ ਦੇਣਾ ਪੈਗਾ ਹੈ। ਤੇ ਅਗਰ ਜੇ ਤੁਸੀਂ ਇੰਝ ਹੀ ਤੁਹਾਡਾ ਨਾ, ਤੇ ਫਿਰ ਉਹ ਕੰਮ ਨਹੀਂ ਹੈ ਕੋਈ ਠੀਕ। ਸਹੀ ਗੱਲ ਹੈ ਜੀ। ਦੇਖੋ ਜੀ, ਸਰਕਾਰਾਂ ਨੂੰ ਵੀ ਚਾਹੀਦਾ ਤੇ ਸਾਡੇ ਯੂਟਿਊਬਰਾਂ ਨੂੰ ਵੀ ਚਾਹੀਦਾ ਕਿ ਇਹਦੀ ਇਸ਼ਤਿਹਾਰਬਾਜ਼ੀ ਨਾ ਕਰਨ, ਤੇ ਸਾਡੀ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਦੀ ਰੋਕਥਾਮ ਕੀਤੀ ਜਾਵੇ। ਤੇ ਉਹ ਸਰਕਾਰਾਂ ਤੋਂ ਤੇ ਯੂਟਿਊਬਰਾਂ ਤੋਂ ਤੇ ਸਾਡੇ ਸੋਸ਼ਲ ਮੀਡੀਆ ਸਟਾਰਾਂ ਤੋਂ ਪਹਿਲਾਂ ਸਾਡੀ ਜ਼ਿੰਮੇਵਾਰੀ ਆ, ਮਾਂ-ਬਾਪ ਦੀ ਜ਼ਿੰਮੇਵਾਰੀ ਆ ਕਿ ਉਹ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਣ ਵੀ ਸਾਡੇ ਬੱਚੇ ਜਿਹੜੇ ਆ, ਮੋਬਾਈਲ ਤਾਂ ਹੁਣ ਹਰ ਬੱਚੇ ਦੇ ਕੋਲ ਹੈ, ਧੱਕਿਆ ਹੀ ਨਹੀਂ ਜਾਂਦਾ ਕਿਸੇ ਕੋਲ। ਉਹ ਸਮਝ ਲਓ ਕਿ ਇਹ ਗੱਲ ਕੀਤੀ ਨਹੀਂ ਜਾ ਸਕਦੀ ਕਿ ਬੱਚਿਆਂ ਕੋਲ ਮੋਬਾਈਲ ਹੱਥ 'ਚ ਨਹੀਂ ਹੈਗਾ। ਲੇਕਿਨ ਇਹ ਦੇਖੋ ਕਿ ਸਾਡਾ ਬੱਚਾ ਮੋਬਾਈਲ ਦੇ ਉੱਤੇ ਕਿਧਰੇ ਇਸ ਐਪ ਆ, ਜੂਏ ਵਾਲੀ ਗੈਂਬਲਰ ਜਿਹੜੀ ਐਪ ਆ, ਇਹਨਾਂ ਦਾ ਸ਼ਿਕਾਰ ਤਾਂ ਨਹੀਂ ਹੋ ਗਿਆ। ਅੱਜ ਦੀ ਵੀਡੀਓ ਸਾਡੀ ਇੰਨੀ ਕੀ ਆ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਮੈਨੂੰ ਤੇ ਰਾਣਾ ਅਸਲਮ ਖਾਨ ਨੂੰ ਵਗਾਰ ਨੂੰ ਦਿਓ ਜੀ ਇਜਾਜ਼ਤ। ਰੱਬ ਰੱਖੇ।